ਅਗਲੀ ਗੱਲ ਕਰੀਏ ਕੇਂਦਰੀ ਮੰਤਰੀ ਬਿੱਟੂ ਦੀ। ਅੱਜਕੱਲ ਬੜੀਆਂ ਚਰਚਾਵਾਂ ਦੇ ਵਿੱਚ ਨੇ, ਪਰ ਇੱਕ ਖਬਰ ਆ ਰਹੀ ਹੈ, ਕਹਿੰਦੇ ਮਕਾਨਾਂ ਤੇ ਕਬਜ਼ਾ ਹੈ, ਪਰ ਉਸ ਮਾਮਲੇ 'ਚ ਚੁੱਪ ਹੀ ਧਾਰੀ ਬੈਠੇ ਆ ਜੀ। ਪ੍ਰਵੀਨ ਜੀ, ਰਵਨੀਤ ਬਿੱਟੂ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਚਾਹੇ ਉਹ ਅਕਾਲੀ ਭਾਜਪਾ ਗੱਠਜੋੜ ਦਾ ਮੁੱਦਾ ਹੋਵੇ ਜੀ, ਹੈ ਨਾ, ਚਾਹੇ ਉਹ ਪੰਜਾਬ ਦੀ ਸਿਆਸੀ ਫਿਜ਼ਾ ਦਾ ਮਸਲਾ ਹੋਵੇ, ਚਾਹੇ ਉਹ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਵਾਲਾ ਮਸਲਾ ਹੋਵੇ, ਰਵਨੀਤ ਬਿੱਟੂ ਹਰ ਗੱਲ ਤੇ ਰਾਏ ਰੱਖਦੇ। ਕੇਂਦਰ ਦੇ ਭਾਜਪਾ ਦੇ ਬੁਲਾਰੇ ਬਣ ਕੇ, ਪੰਜਾਬ ਦੇ ਵਿੱਚ ਉਹਨਾਂ ਦੇ ਨੁਮਾਇੰਦੇ ਬਣ ਕੇ 2027 ਦੇ ਲਈ ਮੁੱਖ ਮੰਤਰੀ ਦੇ ਉਮੀਦਵਾਰ ਬਣਨ ਦੀ ਇੱਛਾ ਪਾ ਕੇ ਉਹ ਹਰ ਗੱਲ ਕਰ ਰਹੇ ਆ। ਅਚਾਨਕ ਇੱਕ ਪਹਿਲੂ ਉੱਪਰ ਕੇ ਸਾਹਮਣੇ ਆਇਆ ਕਿ ਨੰਗਲ ਟਾਊਨਸ਼ਿਪ ਦੇ ਵਿੱਚ BBMB ਦੇ 2 ਮਕਾਨ ਰਵਨੀਤ ਬਿੱਟੂ ਦੇ ਨਾਂ ਤੇ ਅਲਾਟ ਨੇ। ਠੀਕ ਹੈ। ਤੇ ਉਹ ਮਕਾਨਾਂ ਦਾ ਜੀ 17,62,000 ਤੋਂ ਉੱਪਰ ਦਾ ਕਿਰਾਇਆ ਬਕਾਇਆ ਖੜਾ ਹੈ। ਨਾ ਕਿਰਾਇਆ ਦਿੰਦੇ ਨੇ ਤੇ ਨਾ ਮਕਾਨ ਛੱਡਦੇ ਨੇ। ਇਸ ਲਈ ਰਵਨੀਤ ਬਿੱਟੂ ਨੂੰ BBMB ਨੇ ਨੋਟਿਸ ਜਾਰੀ ਕੀਤਾ। ਠੀਕ ਹੈ। ਹੁਣ ਰਵਨੀਤ ਬਿੱਟੂ ਇਸ ਮਸਲੇ ਤੇ ਚੁੱਪ ਨੇ। ਅਜੇ ਤੱਕ ਮੀਡੀਆ 'ਚ ਵੀ ਉਹਨਾਂ ਨੇ ਆਪਣੇ ਸੋਸ਼ਲ ਪਲੇਟਫਾਰਮ ਤੇ ਵੀ ਜਾਂ ਉਸ ਚਿੱਠੀ ਪੱਤਰ ਦਾ ਨੋਟਿਸ ਦਾ ਕੋਈ ਜਵਾਬ ਵੀ ਕਿਸੇ ਤਰੀਕਾ ਨਾਲ ਨਹੀਂ ਦਿੱਤਾ ਜੀ। ਇਹ ਮਾਮਲਾ ਹੈਗਾ ਜੀ, ਕਹਿੰਦੇ 2009 ਤੋਂ 2014 ਦੇ ਦੌਰਾਨ ਜਦੋਂ ਰਵਨੀਤ ਬਿੱਟੂ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸੀ ਕਾਂਗਰਸ ਪਾਰਟੀ ਦੇ। ਠੀਕ ਹੈ। ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੇ ਸੀ ਤੇ ਮੈਂਬਰ ਪਾਰਲੀਮੈਂਟ ਬਣ ਗਏ ਤੇ ਨੰਗਲ ਮਤਲਬ ਰਹਿਣ ਨੂੰ ਪੰਜਾਬ ਦੇ ਵਿੱਚ ਕਹਿੰਦੇ ਸਵਰਗਾਂ ਚੋਂ ਇੱਕ ਸਵਰਗ ਮੰਨਿਆ ਜਾਂਦਾ ਤੇ ਇਸ ਲਈ ਕਹਿੰਦੇ ਜੀ ਉੱਥੇ BBMB ਤੋਂ 2 ਮਕਾਨ ਅਲਾਟ ਕਰਾ ਲਏ। ਹੁਣ ਉਹਨਾਂ 'ਚ ਰਵਨੀਤ ਬਿੱਟੂ ਰਹੇ ਜਾਂ ਨਹੀਂ ਰਹੇ, ਕਿੰਨਾ ਕੁ ਗੇੜਾ ਲਾਇਆ ਨਹੀਂ ਲਾਇਆ ਇਹ ਤਾਂ ਨਹੀਂ ਪਤਾ, ਪਰ ਉਹਨਾਂ ਦੇ ਨਾਂ ਤੇ ਕਹਿੰਦੇ ਜੀ ਉਹ ਮਕਾਨ ਬੋਲੀ ਗਿਆ। ਠੀਕ ਹੈ। ਇੱਕ ਨਹੀਂ 2 ਮਕਾਨ ਬੋਲੀ ਗਏ। ਤੇ ਜੀ BBMB ਦਾ ਦਾਅਵਾ ਹੈ ਕਿ ਅਸੀਂ ਇਹਨਾਂ ਨੂੰ ਬਹੁਤ ਚਿੱਠੀਆਂ ਭੇਜੀਆਂ, ਬਹੁਤ ਯਾਦ ਪੱਤਰ ਪਾਏ ਕਿ ਜਨਾਬ ਇਹਨਾਂ ਦਾ ਕੁਝ ਕਰੋ, ਜੇ ਤੁਸੀਂ ਨਹੀਂ ਹੈ ਤਾਂ ਇਹਨਾਂ ਨੂੰ ਛੱਡ ਦਿਓ। ਕਿਉਂਕਿ ਰਵਨੀਤ ਬਿੱਟੂ ਉੱਥੋਂ ਬਾਅਦ ਤਾਂ ਲੁਧਿਆਣੇ ਜਾ ਕੇ ਵੀ ਕਾਂਗਰਸ ਦੀ ਟਿਕਟ ਤੇ MP ਬਣ ਗਏ। ਸਹੀ ਗੱਲ ਹੈ, ਬਿਲਕੁਲ। ਉਸ ਤੋਂ ਬਾਅਦ ਉਹ BJP ਦੀ ਟਿਕਟ ਦੇ ਵਿੱਚ ਚੋਣ ਲੜ ਲਏ, ਹਾਰ ਲਏ। ਰਾਜਸਥਾਨ ਚੋਂ ਰਾਸਵਾ ਲੈ ਕੇ ਮੰਤਰੀ ਵੀ ਬਣ ਗਏ ਤੇ ਹੁਣ ਮੁੱਖ ਮੰਤਰੀ ਦੇ ਦਾਅਵੇਦਾਰ ਵੀ ਬਣਨ ਫਿਰਦੇ ਨੇ। ਇਸ ਸਭ ਦੇ ਦਰਮਿਆਨ ਜਦੋਂ ਇਹ ਆਇਆ ਰਾਜ ਤਾਂ ਇਹ ਕਾਫੀ ਫਜ਼ੀਅਤ ਵਰਗਾ ਸੀ ਤੇ ਹੁਣ ਇਹਦੇ ਵਿੱਚ ਇੱਥੇ ਖੜੇ ਆ, ਸਾਰਾ ਕੁਝ ਖੜਾ ਹੈ। ਪਰ ਇਹਦਾ ਦੂਸਰਾ ਪਹਿਲੂ ਇਹ ਹੈ ਕਿ ਰਵਨੀਤ ਬਿੱਟੂ ਹੁਣ ਪਾਰਟੀ ਬਦਲ ਚੁੱਕੇ ਨੇ ਤੇ ਉਹ ਹੁਣ ਭਾਜਪਾ 'ਚ ਨੇ। ਮਕਾਨ ਉਹਨਾਂ ਨੇ ਕਾਂਗਰਸ 'ਚ MP ਹੁੰਦਿਆਂ ਲਿਆ ਤੇ ਪਤਾ ਲੱਗ ਰਿਹਾ ਕਿ ਉਹ ਜਿਹੜੇ 2 ਮਕਾਨ ਨੇ ਉਹਨਾਂ 'ਚੋਂ ਇੱਕ ਦਾ ਤਾਂ ਨਹੀਂ ਪਤਾ, ਇੱਕ ਮਕਾਨ ਤਾਂ ਕਹਿੰਦੇ ਵਰਤੇ ਉੱਥੇ ਕਾਂਗਰਸ ਰਹੀ ਹੈ। ਠੀਕ ਹੈ। ਨੰਗਲ ਦੀ ਕਾਂਗਰਸ ਯੂਨਿਟ ਉਹਦੀ ਵਰਤੋਂ ਕਰਦੀ ਹੈ, ਕਹਿੰਦੇ ਉਹ ਆਪਣੀਆਂ ਮੀਟਿੰਗਾਂ ਲਈ ਉੱਥੇ ਬੈਠ ਉੱਠ ਲਈ ਕੰਮ ਕਰ ਲਈ ਵਰਤਦੀ ਹੈ ਤੇ ਉਹਨਾਂ ਨੇ ਇਹ ਵੀ ਦਮ ਭਰਿਆ ਕਿ ਅਸੀਂ ਤਾਂ ਇਹਦੇ ਪਾਣੀ ਪੂਣੀ ਦੇ ਬਿੱਲ ਵੀ ਭਰਦੇ ਹਾਂ, ਸਾਰਾ ਕੁਝ ਠੀਕ ਹੈ ਜੀ, ਇਹੋ ਜਿਹਾ ਕੋਈ ਮਸਲਾ ਨਹੀਂਗਾ। ਪਰ ਰਵਨੀਤ ਬਿੱਟੂ ਜਾਂ ਤਾਂ ਕਹੇ ਕਿ ਜੀ ਇਹ ਮੇਰੇ ਨਾਂ ਤੇ ਕਿਉਂ, ਫਿਰ ਰੱਦ ਕਰੋ ਜੀ, ਤਾਂ ਕਾਂਗਰਸੀਆਂ ਦੇ ਨਾਂ ਤੇ ਕਰੋ। ਸਹੀ ਗੱਲ ਹੈ, ਬਿਲਕੁਲ। ਜਾਂ ਉਹ ਕਹੇ ਜੀ ਮੇਰੇ ਤੋਂ ਪਿਛਲਾ ਬਕਾਇਆ ਚੱਕੋ ਤੇ ਮੇਰਾ ਕੰਮ ਨਿਬੇੜੋ, ਮੈਨੂੰ ਕਿਉਂ ਬਦਨਾਮ ਕਰਦੇ ਹੋ। ਜਾਂ ਫਿਰ ਉਹ ਆਪਣੇ ਆਕਾ ਨੂੰ ਕਹੇ ਕਿ BBMB ਨੂੰ ਸਮਝਾ ਲੈਣ BBMB ਵੀ BJP ਦੀ ਹੈ ਤੇ ਰਵਨੀਤ ਬਿੱਟੂ ਵੀ ਭਾਜਪਾ ਦਾ ਹੀ ਹੈ। ਇਹ ਵੀ ਕਮਾਲ ਦਾ ਕਿ 2 ਇੱਕੋ ਧਿਰਦੇ ਨੇ, ਫਿਰ ਇਹ ਨੋਟਿਸ ਕਿੱਥੋਂ ਆ ਗਿਆ। ਸਹੀ ਹੈ, ਬਿਲਕੁਲ। ਕਿ BBMB ਵਾਲੇ ਭੁੱਲ ਗਏ ਕਿ ਬਿੱਟੂ ਨੂੰ ਕਾਂਗਰਸ ਨਾਲ ਨਹੀਂ ਗਿਣੇ ਜਾਂਦੇ, ਕਿਤੇ ਚਿੱਠੀ ਕੱਢ ਬੈਠੇ। ਇਹ ਵੀ ਇੱਕ ਸਵਾਲ ਹੈਗਾ। ਦੂਸਰੇ ਪਾਸੇ ਰਵਨੀਤ ਬਿੱਟੂ ਇਹ ਤੋਂ ਬਾਅਦ ਕਿੰਨੀ ਵਾਰ MP ਚੋਣਾਂ ਲੜ ਲਏ ਤੇ ਕੀ ਉੱਥੇ ਕਾਗਜ਼ਾਂ 'ਚ ਗੱਲ ਲਿਖਾਉਂਦੇ ਸੀ ਕਿ ਮੇਰੇ ਨਾਂ ਤੇ ਆ ਮਕਾਨ ਬੋਲਦੇ ਜੀ, ਦਾ ਕਿਰਾਇਆ ਬੋਲਦਾ ਜੀ, ਮੇਰੇ ਕੋਲ ਚਿੱਠੀ ਆਉਂਦੀ ਹੈ ਜੀ, ਫਿਰ ਨੋਟਿਓ ਕਿੱਥੋਂ ਮਿਲਿਆ, ਕਿਵੇਂ ਮਿਲਿਆ। ਇਹ ਸਾਰੇ ਸਵਾਲ ਮੈਨੂੰ ਧਿਆਨ 'ਚ ਹੈ ਕਿ ਜਦੋਂ ਹੁਣ ਲੋਕ ਸਭਾ ਲੜੀ ਸੀ BJP ਵੱਲੋਂ ਤਾਂ ਆਮ ਆਦਮੀ ਪਾਰਟੀ ਨੇ ਕੋਈ ਨੋਟਿਸ ਜਿਹਾ ਕੱਢ ਲਿਆ ਸੀ ਤੇ 1 ਕਰੋੜ ਭਰ ਕੇ ਚੋਣ ਲੜਨੀ ਪਈ ਹੈ। ਤੇ ਫਿਰ ਇਹ ਬਕਾਇਆ ਦਾ ਜ਼ਿਕਰ ਜਦ ਕਿਉਂ ਨਹੀਂ ਆਇਆ? ਕਿ ਲੁਕੋਇਆ ਗਿਆ ਇਹ ਮਾਮਲਾ, ਦਬਾਇਆ ਗਿਆ ਇਹ ਮਾਮਲਾ, ਕੀ ਹੈ ਸਾਰਾ ਮਾਮਲਾ? ਤੇ ਜੇ ਇਹਨਾਂ ਨਾਲ ਸੰਬੰਧ ਨਹੀਂ ਹੈ ਤਾਂ ਵੀ ਸਪਸ਼ਟ ਕਰਨ, ਜੇ ਇਹਨਾਂ ਨਾਲ ਸੰਬੰਧ ਹੈ ਤਾਂ ਵੀ ਸਪਸ਼ਟ ਕਰਨ, ਜੇ ਇਹਨਾਂ ਦੇ ਖਾਤੇ 'ਚ ਬੋਲਦਾ ਤਾਂ ਕਿਰਾਇਆ ਤਾਰਨ। ਪਰ ਰਵਨੀਤ ਬਿੱਟੂ ਵੀ ਚੁੱਪ ਹੈ ਜੀ ਤੇ BBMB ਵੀ ਚਿੱਠੀ ਕੱਢ ਕੇ ਸਾਰ ਰਹੀ ਹੈ। ਇੰਨੀ ਦੇਰ ਪਹਿਲਾਂ ਉਹ ਕਦੇ ਮੀਡੀਆ 'ਚ ਕਿਉਂ ਨਹੀਂ ਆਈ? ਪਹਿਲਾਂ ਇਹ ਮਾਮਲਾ ਕਿਉਂ ਨਹੀਂ ਲਿਆਂਦਾ ਉਹਨਾਂ ਨੇ? ਹੁਣ ਵੀ ਉਹਨਾਂ ਨੇ ਤਾਂ ਚਿੱਠੀ ਪੱਤਰੇ ਪਾਇਆ ਤਾਂ ਅਦਾਰੇ ਕੁਝ ਮੀਡੀਆ ਵਾਲੇ ਕੱਢ ਲਿਆਏ। ਸੋ ਹੁਣ ਰਵਨੀਤ ਬਿੱਟੂ ਚੁੱਪ ਨੇ, ਮਕਾਨ ਉਹਨਾਂ ਦੇ ਨਾਲ ਬੋਲਦੇ ਨੇ, ਕਬਜ਼ੇ ਉਹਨਾਂ ਦੇ ਕੀਤੇ ਬੋਲਦੇ ਨੇ ਤੇ ਵਰਤੋਂ ਕਰ ਰਹੀ ਹੈ ਕਾਂਗਰਸ ਪਾਰਟੀ ਤੇ ਬਿੱਲ ਦਾ ਬਕਾਇਆ ਖੜਾ, ਮਕਾਨ ਦਾ ਕਿਰਾਇਆ ਖੜਾ। ਬਿੱਟੂ ਕਹਿੰਦੀ 17,62,000। ਜੀ ਸਹੀ ਹੈ। ਜਦੋਂ ਇਹ ਆਇਆ ਸੀ ਉਦੋਂ ਮੈਨੂੰ ਯਾਦ ਆ ਚੰਗੀ ਤਰ੍ਹਾਂ, ਮਨਪ੍ਰੀਤ ਬਾਦਲ ਦੀ ਕੋਠੀ ਦਾ ਬਹੁਤ ਰੌਲਾ ਪਿਆ ਸੀ, ਬੀਬੀ ਭੱਠਲ ਦੀ ਕੋਠੀ ਛਡਾ ਲਈ ਸੀ ਇਹਨਾਂ ਨੇ, ਪਰ ਇਹਨਾਂ ਦਾ ਉਹ ਕੋਠੀਆਂ ਛਡਾਉਣ ਵਾਲਾ ਜਿਹੜਾ ਕੰਮ ਸੀਗਾ ਤੇ ਜਾਂ ਜਿਹੜਾ ਪੈਲੀ ਛਡਾਉਣ ਵਾਲਾ ਕੰਮ ਸੀਗਾ, ਉਹ ਜਦੋਂ ਹੋਰ ਵੱਡੇ ਘਰਾਂ ਵੱਲ ਗਿਆ ਉੱਥੇ ਉਹਨੂੰ ਬਲਡੋਜ਼ਰ ਨੂੰ ਵੀ ਬ੍ਰੇਕ ਲੱਗ ਗਏ, ਸਾਰੇ ਕਾਸੇ ਨੂੰ ਉਹਨਾਂ ਨੂੰ ਬ੍ਰੇਕ ਲੱਗ ਗਏ ਮੁੜ ਕੇ।